ਪੰਜਾਬੀ ਰੇਡੀਓ ਤੇ ਅਸਾਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪਾਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਗੁਰਦੀਪ ਸਿੰਘ ਪਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੋਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਮਨਦੀਪ ਸਿੰਘ ਸਾਨੂੰ ਜੇ, ਜੱਸੀ ਗਿੱਲ ਤੇ ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬਿਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੋਬਾ ਸਿਟੀ ਤੋਂ, ਸਾਊਥ ਵੈਸਟ ਫਾਰਮੇਸੀ ਵਾਲੇ ਬਿਕਰਸਫੀਲਡ ਤੋਂ, ਹਰਵੰਤ ਸਿੰਘ ਜੀ ਉੱਪਰ ਜੋਬਾ ਸਿਟੀ, ਗੁਰਵੀਰ ਸਿੰਘ ਬਰਾੜ ਫਰੈਜ਼ਨੋ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਸਭ ਤੋਂ ਗੱਲ ਪਹਿਲਾਂ ਆਪਾਂ ਕਰਦੇ ਹਾਂ, ਕਾਫੀ ਦਿਨਾਂ ਦਾ ਜਿਹੜਾ ਖਲਾਰਾ ਪਿਆ ਹੋਇਆ ਆ ਇੱਥੇ, ਬੜਾ ਕੁਛ ਹੋਇਆ। ਵਿਕਾਸ ਬਰਾਲਾ ਦੀ ਗੱਲ ਜੇ ਕਰੀਏ ਤਾਂ, ਤੇ ਉਸ ਦੀ ਗ੍ਰਿਫਤਾਰੀ ਤੋਂ ਪਹਿਲਾਂ ਬੜੇ ਲੰਬੇ ਲੰਬੇ ਡਰਾਮੇ ਵੀ ਚੱਲੇ। ਬਿਲਕੁਲ ਜੀ, ਐਕਚੁਅਲੀ ਜੋ ਕੁਛ ਇਹ ਘਟਨਾ ਜਿਹੜੀ ਇਹਦੀ ਵਾਪਰੀ ਸੀ, ਉਹਦੇ ਤੋਂ 5 ਦਿਨ ਬਾਅਦ ਜਿਹੜੀ ਚੌਤਰਫਾ ਆਲੋਚਨਾ ਦੇ ਵਿੱਚ ਘਿਰੀ ਚੰਡੀਗੜ੍ਹ ਦੀ ਜਿਹੜੀ ਪੁਲਿਸ ਸੀਗੀ ਜੀ, ਉਹਨੂੰ ਆਖਰ ਉਹ ਫੈਸਲਾ ਲੈਣਾ ਪਿਆ ਜਿਹਦੀ ਲੋਕ ਵੱਡੇ ਪੱਧਰ ਦੇ ਉੱਤੇ ਮੰਗ ਕਰ ਰਹੇ ਸੀਗੇ ਜੀ। ਭਾਵ ਕਿ ਉਹਦੇ ਵਿੱਚ ਅਗਵਾ ਦੀ ਜਿਹੜੀ ਧਾਰਾ ਆ ਉਹ ਜੋੜਨੀ ਪਈ। ਪਰ ਉਦੋਂ ਪਹਿਲਾਂ ਬੜਾ ਕੁਝ ਜਿਹੜਾ ਜੀ ਉਹ ਚੱਲਦਾ ਰਿਹਾ। ਸਵੇਰੇ ਪਹਿਲਾਂ ਸੰਮਣ ਜਿਹੜੇ ਸੀਗੇ ਜੀ ਉਹ ਜਾਰੀ ਕੀਤੇ ਪੁਲਿਸ ਨੇ ਦੋਨਾਂ ਦੇ ਨਾਂ ਦੇ ਉੱਤੇ। ਵਿਕਾਸ ਬਰਾਲਾ ਦੇ ਘਰ ਦੇ ਵਿੱਚ ਕਿਸੇ ਨੇ ਸੰਮਣ ਲੈਣ ਤੋਂ ਨਾ ਕਰਤੀ ਤੇ ਜਿਹੜੇ ਸੀ ਉਹਦੇ ਚਿਪਕਾ ਦਿੱਤੇ ਗਏ ਘਰ ਦੇ ਬੂਹੇ ਦੇ ਮੂਹਰੇ, ਜਿਹਨੂੰ ਕਾਨੂੰਨੀ ਭਾਸ਼ਾ ਦੇ ਵਿੱਚ ਚਿਸ਼ਤੀ ਕਰਨਾ ਕਹਿੰਦੇ। ਚਿਸ਼ਤੀ ਜਿਹੜੀ ਸੀ ਉਹ ਕਰ ਦਿੱਤੀ। ਦੁਪਹਿਰ ਹੁੰਦਿਆਂ ਇੱਕ ਤਾਂ ਮੀਂਹ ਕਾਫੀ ਜਿਹੜਾ ਜੀ ਚੰਡੀਗੜ੍ਹ ਦੇ ਵਿੱਚ ਲੱਥਿਆ ਤੇ ਸੁਭਾਸ਼ ਬਰਾਲਾ ਹੋਰਾਂ ਨੇ ਇੱਕ ਨਵੀਂ ਜਿਹੜੀ ਸੀ ਉਹ ਖੇਡ ਖੇਡੀ। ਪੱਤਰਕਾਰ ਸੱਦ ਲਏ ਕਿ ਇਸ ਮਸਲੇ ਦੇ ਉੱਤੇ ਉਹ ਗੱਲ ਕਰਨਾ ਚਾਹੁੰਦੇ ਨੇ। ਉਹ ਜਿਹੜੀ ਪ੍ਰੈਸ ਕਾਨਫਰੰਸ ਇੱਧਰ ਸੱਦੀ, ਪੱਤਰਕਾਰ ਇੱਧਰ ਉਲਝਾ ਲਏ ਤੇ ਉੱਧਰ ਵਿਕਾਸ ਬਰਾਲਾ ਤੇ ਉਹਦਾ ਸਾਥੀ ਜਿਹੜਾ ਸੀਗਾ ਜੀ ਉਹ ਇੱਕ ਨੇਤਾ ਵਾਂਗੂ ਥਾਣੇ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ 26 ਸੈਕਟਰ ਦੇ। ਪੁਲਿਸ ਜਿਹੜੀ ਸੀ ਉੱਥੇ ਪਹਿਲਾਂ ਹੀ ਰੱਸੀ ਲਾ ਕੇ ਮਨੁੱਖੀ ਚੇਨ ਬਣਾ ਕੇ ਖੜੀ ਸੀ ਤਾਂ ਕਿ ਕੋਈ ਮੀਡੀਆ ਵਾਲਾ ਜਿਹੜਾ ਜੀ ਉਹਨਾਂ ਦੇ ਨੇੜੇ ਨਾ ਚਲੇ ਜਾਵੇ। ਉਹਨਾਂ ਨੂੰ ਅੰਦਰ ਲੈ ਗਏ। ਉਦੋਂ ਬਾਅਦ ਜਿਹੜੀਆਂ ਖਬਰਾਂ ਸੀ ਉਹ ਆਉਣੀਆਂ ਸ਼ੁਰੂ ਹੋ ਗਈਆਂ ਤੇ ਤਕਰੀਬਨ 2 ਘੰਟੇ ਦੇ ਇਸ ਡਰਾਮੇ ਤੋਂ ਬਾਅਦ ਜਿਹੜੇ ਸੀਨੀਅਰ ਪੁਲਿਸ ਆਫੀਸਰ ਨੇ ਤਜਿੰਦਰ ਲੂਥਰਾ ਹੋਰੀ, ਉਹਨਾਂ ਨੇ ਆ ਕੇ ਬਾਹਰ ਇਹ ਦੱਸਿਆ ਕਿ ਅਗਵਾ ਦੀ ਧਾਰਾ ਜੋੜ ਦਿੱਤੀ ਗਈ ਆ। ਦੋਨਾਂ ਦੀ ਅਰੈਸਟ ਜਿਹੜੀ ਹੈ ਜੀ ਉਹ ਪਾਈ ਗਈ ਆ। ਅੱਜ ਇਹਨਾਂ ਨੂੰ ਜਿਹੜਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ। ਅਦਾਲਤ ਦੇ ਵਿੱਚ ਜਿਹੜਾ ਜੀ ਅੱਜ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਲੈਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਪੁਲਿਸ ਕਰੂਗੀ। ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਇਹ ਗੱਲ ਮੰਨੀ ਆ ਕਿ ਉਸ ਦਿਨ ਦੋਨਾਂ ਨੇ ਸ਼ਰਾਬ ਪੀਤੀ ਹੋਈ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਰਿਪੋਰਟ ਹੈ ਹਸਪਤਾਲ ਦੀ, ਉਹਨਾਂ ਨੇ ਉਹਦੇ ਵਿੱਚ ਇਹ ਗੱਲ ਲਿਖੀ ਆ ਕਿ ਦੋਨੋਂ ਸ਼ਰਾਬੀ ਹਾਲਤ ਦੇ ਵਿੱਚ ਸਨ, ਪਰ ਦੋਨਾਂ ਦੇ ਬਲੱਡ ਸੈਂਪਲ ਤੇ ਯੂਰਿਨ ਸੈਂਪਲ ਮੰਗਿਆ ਗਿਆ ਸੀ, ਉਹਨਾਂ ਨੇ ਦਿੱਤਾ ਨਹੀਂ। ਜਿਹੜੇ ਪੁਲਿਸ ਵਾਲੇ ਆ ਉਹ ਕਹਿੰਦੇ ਆ ਕਿ ਉਹ ਲਾਅ ਸਟੂਡੈਂਟ ਹੈ, ਇਸ ਕਰਕੇ ਉਹ ਜਾਣਦਾ ਸੀ ਕਿ ਉਹ ਰਿਫਿਊਜ਼ ਕਰ ਸਕਦਾ ਜਿਹੜਾ ਜੀ ਇਹ ਬਲੱਡ ਸੈਂਪਲ ਤੇ ਯੂਰਿਨ ਸੈਂਪਲ ਦੇਣ ਤੋਂ। ਪੁਲਿਸ ਕਹਿੰਦੀ ਆ ਕਿ ਇਹ ਉਹਦੇ ਵਿਰੋਧ ਦੇ ਵਿੱਚ ਜਾਊਗਾ। ਕੁਝ ਸੂਤਰ ਜਿਹੜੇ ਆ ਜੀ ਉਹ ਇਹ ਕਹੀ ਜਾਂਦੇ ਆ ਕਿ ਉਹਦੇ ਇਹ ਹੱਕ ਦੇ ਵਿੱਚ ਜਿਹੜਾ ਜੀ ਉਹ ਜਾਊਗਾ। ਇਹ ਕਿਹਾ ਜਾ ਰਿਹਾ ਜੀ ਕਿ ਸੈਂਟਰ ਦੀ ਸਰਕਾਰ ਤੱਕ ਵੀ ਜਿਹੜੀ ਆ ਜੀ ਉਹ ਪਹੁੰਚ ਹੋਈ। ਬੜਾ ਕੁਛ ਜਿਹੜਾ ਜੀ ਉਹ ਹੋਇਆ। ਅਖੀਰ ਉੱਤੋਂ ਜਿਹੜੀ ਸੀਗੀ ਜੀ ਫਿਰ ਘੁੱਗੀ ਵੱਜੀ ਵੀ ਹੁਣ 4 ਚਫੇਰੇ ਤੋਂ ਰਾਹ ਜਿਹੜੇ ਆ ਉਹ ਬੰਦ ਹੋ ਗਏ ਆ। ਸਿਵਾਏ ਇਹਦੇ ਤੋਂ ਕੁਛ ਹੋਰ ਜਿਹੜਾ ਜੀ ਉਹ ਕੀਤਾ ਨਹੀਂ ਜਾ ਸਕਦਾ ਕਿ ਇਹਦੇ ਵਿੱਚ ਧਾਰਾ ਜਿਹੜੀ ਆ ਜੀ ਉਹ ਵਧਾਈ ਜਾਵੇ। ਉਂਝ ਵੈਸੇ ਇਹਦੇ ਜਿਹੜਾ ਬਰਾਲਾ ਜੀ ਉਹਦੇ ਭਤੀਜਿਆਂ ਦਾ ਮਾਮਲਾ ਵੀ ਜਿਹੜਾ ਉਹ ਕੱਲ ਕਾਫੀ ਜ਼ਿਆਦਾ ਛਾਇਆ ਰਿਹਾ ਮੀਡੀਆ ਦੇ ਵਿੱਚ ਕਿ ਉਹਨਾਂ ਦੇ ਉੱਤੇ ਵੀ ਇਸ ਤਰ੍ਹਾਂ ਦੇ ਹੀ ਦੋਸ਼ ਜਿਹੜੇ ਆ ਜੀ ਉਹ ਲੱਗੇ ਹੋਏ ਆ। ਪਰ ਪੁਲਿਸ ਦਬਾਅ ਦੇ ਤਹਿਤ ਹਰਿਆਣੇ ਦੀ ਪੁਲਿਸ ਜਿਹੜੀ ਆ ਉਹ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਨਹੀਂ ਸੀ ਕਰ ਰਹੀ। ਪੀੜਤ ਲੜਕੀ ਜਿਹੜੀ ਆ ਜੀ ਉਹਦੇ ਬਾਪ ਉਹ ਵੀ ਮੀਡੀਆ ਦੇ ਸਾਹਮਣੇ ਆਇਆ। ਉਹਨੇ ਇਹ ਗੱਲ ਜਿਹੜੀ ਆ ਜੀ ਆਖੀ ਕਿ ਲੜਾਈ ਇੱਥੇ ਖਤਮ ਨਹੀਂ ਹੁੰਦੀ। ਉਹ ਕਹਿੰਦਾ ਕਿ ਉਹਨੂੰ ਲੜਾਈ ਲੰਬੀ ਜਿਹੜੀ ਆ ਉਹ ਲੜਨੀ ਪੈਣੀ ਆ। ਪਰ ਉਹਨੇ ਨਾਲ ਦੀ ਨਾਲ ਇਸ ਗੱਲ ਦੇ ਉੱਤੇ ਭਰੋਸਾ ਜਤਾਇਆ ਕਿ ਚੰਡੀਗੜ੍ਹ ਦੀ ਪੁਲਿਸ ਨੂੰ ਜੋ ਕੰਮ ਪਹਿਲੇ ਦਿਨ ਕਰਨਾ ਚਾਹੀਦਾ ਸੀ ਅਖੀਰ ਉਹਨੇ ਇਹ ਕੀਤਾ ਤੇ ਉਹਦੇ ਵਾਸਤੇ ਉਹਨਾਂ ਨੇ ਲੋਕਾਂ ਦਾ ਜਿਹੜਾ ਜੀ ਉਹ ਧੰਨਵਾਦ ਕੀਤਾ ਜਿਹੜੇ ਕਿ ਉਹਦੇ ਤੇ ਉਹਦੀ ਬੇਟੀ ਦੇ ਹੱਕ ਦੇ ਵਿੱਚ ਨਿਤਰੇ ਤੇ ਦਬਾਅ ਦੇ ਅਧੀਨ ਪੁਲਿਸ ਨੂੰ ਇਹ ਸਟੈਪ ਚੁੱਕਣਾ ਪੈ ਗਿਆ। ਚਲੋ ਜੀ, ਆਖਰ ਲੋਕਾਂ ਦਾ ਜ਼ੋਰ ਪੈ ਹੀ ਗਿਆ। ਬੇਸ਼ੱਕ ਇਹ ਮਾਮਲਾ ਪੋਲੀਟੀਕਲ ਬਣ ਗਿਆ ਸੀਗਾ, ਪਰ ਜਿਸ ਲੜਕੀ ਦਾ ਬਾਪ ਪੁਲਿਸ ਵਿੱਚ ਨਹੀਂ, ਜੇ ਤੇ ਲਈ ਕੋਈ ਨਹੀਂ ਉੱਠਦਾ, ਉਹਨਾਂ ਲਈ ਬੜਾ ਮੁਸ਼ਕਿਲ ਹੈ ਜੀ ਇੱਥੇ।
ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ, ਇਹਨਾਂ ਨੂੰ ਕੇਂਦਰ ਤੋਂ ਬੜੀ ਆਸ ਹੋਈ ਹੈ ਜੀ। ਪਿਛਲੇ ਦਿਨ ਜਿਹੜੀ ਮੀਟਿੰਗ ਇਹ ਕਰਕੇ ਆਏ ਨੇ ਕੈਪਟਨ ਅਮਰਿੰਦਰ ਸਿੰਘ ਹੋਰੀ ਪ੍ਰਧਾਨ ਮੰਤਰੀ ਦੇ ਨਾਲ, ਥੋੜੀ ਜੀ ਇਹ ਇਸ ਪੱਖੋਂ ਬੜੀ ਜਿਹੜੀ ਇੰਟਰਸਟਿੰਗਲੀ ਗੱਲ ਹੈ ਕਿ 3 ਸਾਲ ਜਿਹੜੀ ਰਹੀ ਸਰਕਾਰ ਕੇਂਦਰ ਦੇ ਵਿੱਚ, ਉਹਨੂੰ ਹੁਣ ਤਾਂ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ, ਪਰ ਇੱਥੇ ਪੰਜਾਬ ਦੇ ਵਿੱਚ ਜਿਹੜੀ ਸੀਗੀ ਜੀ ਉਹ ਉਹਨਾਂ ਦੇ ਭਾਈਵਾਲਾਂ ਦੀ ਅਕਾਲੀ ਦਲ ਦੀ ਸਰਕਾਰ ਰਹੀ। ਇੰਨੀਆਂ ਮੀਟਿੰਗਾਂ 3 ਸਾਲਾਂ ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਨਹੀਂ ਕੀਤੀਆਂ ਹੋਣੀਆਂ ਜਿੰਨੀਆਂ ਮੀਟਿੰਗ ਜਿਹੜੀਆਂ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜਾ ਜੀ ਉਹ ਕਰ ਆਏ ਨੇ। ਇਹ ਕਿਹਾ ਜਾਂਦਾ ਸੀ ਉਦੋਂ ਕਿ ਬਾਦਲ ਸਾਹਿਬ ਨੂੰ ਟਾਈਮ ਨਹੀਂ ਮਿਲਦਾ। ਇੰਨਾ ਜ਼ਰੂਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਜਦੋਂ ਚਾਹੁੰਦੇ ਨੇ ਉਹ ਟਾਈਮ ਜਿਹੜਾ ਜੀ ਉੱਥੋਂ ਲੈ ਲੈਂਦੇ ਨੇ। ਜਿਹੜੀ ਹੁਣ ਮੀਟਿੰਗ ਹੋਈ ਆ ਲੇਟਲੀ, ਉਹਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਕਿਹਾ ਗਿਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨੂੰ ਇੱਕ ਆਸ ਤਕੜੀ ਜਿਹੜੀ ਹੈ ਜੀ ਉਹ ਵੱਜੀ ਆ ਕਿ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧ ਐਕਟ ਦੇ ਵਿੱਚ ਸੋਧ ਦੇ ਬਾਰੇ ਹਾਂ ਪੱਖੀ ਹੁੰਗਾਰਾ ਜਿਹੜਾ ਜੀ ਉਹਨਾਂ ਨੇ ਕਿਹਾ ਕਿ ਕੇਂਦਰ ਦੀ ਸਰਕਾਰ ਨੇ ਭਰਿਆ, ਔਰ ਪੰਜਾਬ ਸਰਕਾਰ ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਲਈ ਅਗਲੀ ਕਾਰਵਾਈ ਜਿਹੜੀ ਹੈ ਜੀ ਉਹ ਸ਼ੁਰੂ ਕਰ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਕੇਂਦਰ ਨੇ ਪੰਜਾਬ ਸਰਕਾਰ ਨੂੰ ਇਹ ਆਖਿਆ ਕਿ ਉਹ ਕਿਸਾਨਾਂ ਦੀ ਕਰਜ਼ਾ ਮਾਫੀ ਬਾਰੇ ਕੇਸ ਤਿਆਰ ਕਰਕੇ ਭੇਜਣ ਤੇ ਉਹਦੇ ਵੱਲੋਂ ਇਹਨੂੰ ਘੋਖਿਆ ਜਾਊਗਾ, ਉਦੋਂ ਬਾਅਦ ਕੋਈ ਫੈਸਲਾ ਜਿਹੜਾ ਜੀ ਉਹ ਲਿਆ ਜਾਊਗਾ। ਪੰਜਾਬ ਸਰਕਾਰ ਇਹ ਜਿਹੜਾ ਕੇਸ ਤਿਆਰ ਕਰਕੇ ਅਗਲੇ ਕੁਝ ਦਿਨਾਂ ਦੇ ਦੌਰਾਨ ਸੈਂਟਰ ਦੀ ਸਰਕਾਰ ਨੂੰ ਜਿਹੜਾ ਜੀ ਉਹ ਭੇਜੂਗੀ। ਪੰਜਾਬ ਸਰਕਾਰ ਨੇ ਤਰਕ ਇਹ ਦਿੱਤਾ ਕਿ ਕਿਸਾਨ ਸੰਕਟ ਦਾ ਸ਼ਿਕਾਰ ਨੇ, ਖੁਦਕੁਸ਼ੀਆਂ ਕਰ ਰਹੇ ਨੇ, ਇਹਨੂੰ ਰੋਕਣ ਦੇ ਵਾਸਤੇ ਉਹਨਾਂ ਦੀ ਮਦਦ ਜਿਹੜੀ ਹੈ ਜੀ ਉਹ ਕਰਨੀ ਜ਼ਰੂਰੀ ਆ ਤੇ ਜੇ ਸੈਂਟਰ ਦੀ ਸਰਕਾਰ ਤੋਂ ਕਰਜ਼ਾ ਨਾ ਮਿਲਿਆ ਤੇ ਇਹ ਜਿਹੜੇ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਜਾ ਸਕੂਗਾ ਤੇ ਉਹ ਆਪਣੇ ਪੈਰਾਂ ਸਿਰ ਜਿਹੜਾ ਜੀ ਉਹ ਨਹੀਂ ਹੋਣਗੇ। ਉਧਰ ਪੰਜਾਬ ਦੀ ਸਰਕਾਰ ਨੇ ਜਿਹੜਾ ਤੇਲੰਗਾਨਾ ਸੂਬਾ ਹੈ ਜੀ ਉਹਦੇ ਕਰਜ਼ਾ ਮਾਫੀ ਜਿਹੜੀ ਸਕੀਮ ਹੈ ਉਹਨੂੰ ਘੋਖਿਆ। ਉੱਥੇ ਇੱਕ ਜਿਹੜੀ ਟੀਮ ਹੈ ਉਹ ਵੀ ਹੈਦਰਾਬਾਦ ਭੇਜੀ ਹੋਈ ਹੈ ਜੀ, ਕਿਉਂਕਿ ਪੰਜਾਬ ਦੇ ਨਾਲੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਇਹਨਾਂ ਨੇ ਜਿਹੜਾ ਜੀ ਉਹ ਕਰਜ਼ਾ ਮਾਫ ਕੀਤਾ। ਤੇਲੰਗਾਨਾ ਸਰਕਾਰ ਨੇ ਸੂਬੇ ਦੇ 36 ਲੱਖ ਕਿਸਾਨਾਂ ਦਾ 1 ਲੱਖ ਰੁਪਏ ਤੱਕ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਜਿਹੜਾ ਉਹ ਕੀਤਾ ਸੀਗਾ ਤੇ ਸਰਕਾਰ ਨੂੰ ਇਹਦੇ ਵਾਸਤੇ 17,000 ਕਰੋੜ ਰੁਪਏ ਦਾ ਪ੍ਰਬੰਧ ਕਰਨਾ ਪਿਆ ਸੀਗਾ ਔਰ ਇਹਨੇ 25% ਕਰਜ਼ਾ ਮਾਫੀ ਦਾ ਪ੍ਰਬੰਧ ਬਜਟ 'ਚ ਜਿਹੜਾ ਸੀ ਵਿਵਸਥਾ ਕਰਕੇ ਕੀਤਾ। ਪਰ ਇੱਥੇ ਜੇ ਪੰਜਾਬ ਦੀ ਆਪਾਂ ਗੱਲ ਕਰੀਏ ਤਾਂ ਸਰਕਾਰ ਨੇ ਬਜਟ ਦੇ ਵਿੱਚ ਸਿਰਫ 1500 ਕਰੋੜ ਰੁਪਈਆ ਜਿਹੜਾ ਜੀ ਉਹ ਰੱਖਿਆ ਤੇ ਜੇ ਜਿਹੜਾ ਜੀ 17,000 ਕਰੋੜ ਰੁਪਈਆ ਤੇ 1500 ਕਰੋੜ ਰੁਪਈਏ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਇੱਕ ਘੱਪਾ ਆ। ਜੇ ਜਿਹੜਾ ਜੀ ਸੈਂਟਰ ਦੀ ਸਰਕਾਰ ਤੋਂ ਪੈਸਾ ਨਹੀਂ ਮਿਲਦਾ ਤੇ ਫਿਰ ਸ਼ਾਇਦ ਜਿਹੜਾ ਜੀ ਇਹ ਸੰਭਵ ਨਾ ਹੋ ਸਕੇ। ਜਿਹੜੇ ਕਿਸਾਨ ਬੈਠੇ ਨੇ ਇਸ ਗੱਲ ਦੇ ਉੱਤੇ ਕਿ ਉਹਨਾਂ ਦਾ ਜਿਹੜਾ ਜੀ ਉਹ ਕਰਜ਼ਾ ਮੁਆਫ ਹੋ ਜਾਊਗਾ। ਵੈਸੇ ਬਹੁਤੇ ਜਿਹੜੇ ਉਹ ਬੇਆਸ ਵੀ ਹੋ ਰਹੇ ਨੇ, ਤਾਂ ਇਸ ਕਰਕੇ ਸਾਰਾ ਕੁਝ ਜਿਹੜਾ ਜੀ ਇਹ ਡਿਪੈਂਡ ਸੈਂਟਰ ਦੀ ਸਰਕਾਰ ਦੇ ਉੱਤੇ ਹੀ ਹੈ ਕਿ ਜਿਹੜਾ 10,000 ਕਰੋੜ ਰੁਪਈਏ ਦਾ ਕਰਜ਼ਾ ਮੰਗਿਆ ਪੰਜਾਬ ਨੇ, ਜੇ ਉਹਦੇ ਉੱਤੇ ਸਹੀ ਨਹੀਂ ਪੈਂਦੀ ਤਾਂ ਇਹ ਜਿਹੜੀ ਯੋਜਨਾ ਜੀ ਉਹ ਪੰਜਾਬ ਸਰਕਾਰ ਦੀ ਡਗਮਗਾ ਸਕਦੀ ਹੈ, ਕਿਉਂਕਿ ਬਿਨਾਂ ਪੈਸੇ ਤੋਂ ਕਰਜ਼ਾ ਮੁਆਫ ਕੀਤਾ ਹੀ ਨਹੀਂ ਜਾ ਸਕਦਾ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿਸਾਨਾਂ ਦੀ ਤੇ ਕਰਜ਼ਿਆਂ ਦੀਆਂ। ਬੜੀਆਂ ਗੱਲਾਂ ਆਪਸ ਵਿੱਚ ਰਲਦੀਆਂ ਮਿਲਦੀਆਂ ਆ ਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਜੇ ਵੀ ਜਾਰੀ। ਬਿਲਕੁਲ, ਇਹ ਤਾਂ ਰੋਜ਼ ਦੀਆਂ ਖਬਰਾਂ ਨੇ ਜੀ। ਕੋਈ ਦਿਨ ਨਹੀਂ ਹੈ, ਕੋਈ ਦਿਨ ਵੀ ਇਦਾਂ ਦਾ ਨਹੀਂ ਹੁੰਦਾ ਜਿਹਦੇ ਵਿੱਚ ਦੋ ਤਿੰਨ ਜਿਹੜੀਆਂ ਜੀ ਉਹ ਖੁਦਕੁਸ਼ੀਆਂ ਸਾਹਮਣੇ ਜਿਹੜੀ ਉਹ ਨਹੀਂ ਆਉਂਦੀਆਂ ਜੀ। ਨਿਰੰਤਰ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਜਾਰੀ ਨੇ। ਪਤਾ ਨਹੀਂ ਕੀ ਰੀਜ਼ਨ ਹੈ ਜੀ ਕਿ ਇਹਦੇ ਉੱਤੇ ਜਿੰਨਾ ਤੇਜ਼ੀ ਦੇ ਨਾਲ ਸਰਕਾਰ ਨੂੰ ਜਿਹੜਾ ਜੀ ਉਹ ਕੰਮ ਕਰਨਾ ਚਾਹੀਦਾ। ਇਹ ਠੀਕ ਹੈ ਕਿ ਜਿਹੜੀ ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟੇ ਆ ਕਿ ਬਿਨਾਂ ਪੈਸੇ ਤੋਂ ਕਰਜ਼ਾ ਮਾਫ ਨਹੀਂ ਕੀਤਾ ਜਾ ਸਕਣਾ ਜੀ। ਕੁਛ ਨਾ ਕੁਛ ਤਾਂ ਜਿਹੜਾ ਜੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਹੋਵੇ ਜਾਂ ਕੋਈ ਢਾਰਸ ਦੇਣ ਦੇ ਵਾਸਤੇ ਯੋਜਨਾ ਹੀ ਜਿਹੜੀ ਉਹ ਉਲੀਕੀ ਜਾਵੇ ਕਿ ਕਿਸਾਨਾਂ ਨੂੰ ਸਮਝਾਇਆ ਜਾਵੇ ਕਿਸੇ ਤਰੀਕੇ ਦੇ ਨਾਲ ਕਿ ਖੁਦਕੁਸ਼ੀ ਜਿਹੜੀ ਆ ਜੀ ਉਹ ਇਲਾਜ ਨੀਗਾ। ਕਿਸਾਨ ਯੂਨੀਅਨਾਂ ਜਿਹੜੀਆਂ ਨੇ ਜੀ ਉਹ ਵੀ ਜਿੰਦਾਬਾਦ ਮੁਰਦਾਬਾਦ ਤਾਂ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਮੂਹਰੇ ਕਰੀ ਜਾਂਦੀਆਂ ਨੇ। ਇਹਨਾਂ ਪਰਿਵਾਰਾਂ ਦੀ ਸਾਰ ਲੈਣ ਦੇ ਵਾਸਤੇ ਜਾਂ ਅੱਗੋਂ ਜਿਹੜੀਆਂ ਹੋ ਰਹੀਆਂ ਖੁਦਕੁਸ਼ੀਆਂ ਨੇ ਉਹਨਾਂ ਨੂੰ ਰੋਕਣ ਦੇ ਵਾਸਤੇ ਕਿਸੇ ਦੇ ਕੋਲੇ ਕੋਈ ਪ੍ਰੋਗਰਾਮ ਜਿਹੜਾ ਜੀ ਉਹ ਨਹੀਂ ਦਿਸਦਾ। ਤੁਸੀਂ ਇਹ ਕਹਿ ਲਓ ਕਿ ਰੱਬ ਆਸਰੇ ਹੀ ਸਾਰਾ ਕੁਝ ਜਿਹੜਾ ਜੀ ਉਹ ਛੱਡਿਆ ਪਿਆ। ਇਸੇ ਕਰਕੇ ਖੁਦਕੁਸ਼ੀਆਂ ਜਿਹੜੀਆਂ ਜੀ ਉਹ ਠੱਲਣ ਦਾ ਨਾਂ ਨਹੀਂ ਲੈ ਰਹੀਆਂ। ਆੜਤੀਏ ਤੋਂ ਪਰੇਸ਼ਾਨ ਰਾਮਪੁਰਾ ਫੂਲ ਨੇੜਲੇ ਪਿੰਡ ਜਿਉਂਦ ਦੇ ਇੱਕ ਕਿਸਾਨ ਜਿਹੜਾ ਟੇਕ ਸਿੰਘ ਨੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। 4 ਕਨਾਲ ਜ਼ਮੀਨ ਸੀ ਇਹਦੇ ਕੋਲੇ ਸਿਰਫ, ਤੇ ਠੇਕੇ ਤੇ ਜ਼ਮੀਨ ਲੈ ਕੇ ਇਹ ਰਵਾਇਤੀ ਖੇਤੀ ਤੋਂ ਇਲਾਵਾ ਸਬਜ਼ੀਆਂ ਵਗੈਰਾ ਜਿਹੜਾ ਜੀ ਉਹ ਲਾਉਂਦਾ ਸੀਗਾ। ਖੁਦਕੁਸ਼ੀ ਨੋਟ ਛੱਡ ਕੇ ਗਿਆ। ਉਹਨੇ ਰਾਮਪੁਰਾ ਮੰਡੀ ਦੇ ਆੜਤੀਏ ਦੇ ਵੱਲੋਂ ਪਿਛਲੇ 3 ਸਾਲਾਂ ਤੋਂ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਾਇਆ। ਪੁਲਿਸ ਨੇ ਆੜਤੀਏ ਸੁਰੇਸ਼ ਕੁਮਾਰ ਦੇ ਖਿਲਾਫ ਕੇਸ ਜਿਹੜਾ ਜੀ ਉਹ ਦਰਜ ਕਰ ਲਿਆ। ਇਸੇ ਤਰੀਕੇ ਨਾਲ ਲਹਿਰੇ ਗਾਗੇ ਦੇ ਨੇੜੇ ਪਿੰਡ ਪੈਂਦਾ ਨੰਗਲਾ,
ਇਹਦੇ ਵਿੱਚ ਇੱਕ ਜਿਹੜਾ ਜੀ ਦਲਿਤ ਦਿਹਾੜੀਦਾਰ ਮਜ਼ਦੂਰ, ਜਿਹੜਾ ਕਿਸਾਨ ਮਜ਼ਦੂਰ ਸੀਗਾ, ਉਹਨੇ ਆਰਥਿਕ ਤੰਗੀ ਦੇ ਚੱਲਦੇ ਜਿਹੜੀ ਹੈ ਜੀ ਉਹ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਆ। 40 ਸਾਲਾਂ ਦਾ ਕਰਮਜੀਤ ਸਿੰਘ ਜਿਹੜਾ ਸੀਗਾ ਜੀ, ਉਹਦੇ ਬਾਰੇ ਦੇ ਵਿੱਚ ਪਰਿਵਾਰ ਦੇ ਮੈਂਬਰ ਜਿਹੜੇ ਸੀ, ਜਦੋਂ ਉਹਨੇ ਜ਼ਹਿਰੀਲੀ ਚੀਜ਼ ਖਾ ਲਈ ਤਾਂ ਸੁਨਾਮ ਦੇ ਹਸਪੀਟਲ ਲੈ ਗਏ, ਜਿੱਥੇ ਉਹਦੀ ਮੌਤ ਹੋ ਗਈ। ਇਹਦੇ ਸਿਰ ਦੇ ਉੱਤੇ 2 ਲੱਖ ਰੁਪਏ ਦਾ ਜਿਹੜਾ ਜੀ ਉਹ ਕਰਜ਼ਾ ਸੀਗਾ। ਕਰਜ਼ਾ ਇਹ ਦੇਣ ਤੋਂ ਔਰ ਉਹਦਾ ਵਿਆਜ ਜਿਹੜਾ ਸੀਗਾ ਜੀ ਉਹ ਦੇਣ ਤੋਂ ਅਸਮਰੱਥ ਸੀਗਾ ਜੀ। ਔਰ ਇਸੇ ਤਰੀਕੇ ਦੇ ਨਾਲ ਪਿੰਡ ਗੁਰੂਸਰ ਦੇ ਕਿਸਾਨ ਜਿਹੜਾ ਜੀ ਹਰਦੀਪ ਸਿੰਘ 47 ਸਾਲਾਂ ਦਾ ਸੀਗਾ, ਉਹਦੇ ਸਿਰ ਤੇ ਕਰਜ਼ਾ ਸੀਗਾ ਜੀ। ਉਹਨੇ ਵੀ ਕੀਟਨਾਸ਼ਕ ਪੀ ਕੇ ਜਿਹੜੀ ਦਵਾਈ ਖੁਦਕੁਸ਼ੀ ਕਰ ਲਈ। ਇਹਦੇ ਸਿਰ ਸਹਿਕਾਰੀ ਸੁਸਾਇਟੀ ਤੇ ਆੜ੍ਹਤੀਆਂ ਦਾ 6 ਲੱਖ ਰੁਪਏ ਦਾ ਕਰਜ਼ਾ ਸੀਗਾ ਔਰ ਇਹ 2.5 ਏਕੜ ਜ਼ਮੀਨ ਦਾ ਮਾਲਕ ਸੀਗਾ ਜੀ। ਕਹਾਣੀ ਸਾਰਿਆਂ ਦੀ ਤਕਰੀਬਨ ਜਿਹੜੀ ਹੈ ਜੀ ਉਹ ਇੱਕੋ ਆ, ਬਹੁਤੀ ਜ਼ਿਆਦਾ ਨਹੀਂ। ਕਿਸੇ ਦੀ 4 ਕਨਾਲਾਂ ਜ਼ਮੀਨ ਹੈ, ਕਿਸੇ ਦੀ ਕਿੱਲਾ ਆ, ਕਿਸੇ ਦੀ 2 ਕਿੱਲੇ ਆ ਜਾਂ ਕਿਸੇ ਦੀ 4 ਕਿੱਲੇ ਆ। ਇਹ ਜਿਹੜੇ ਵਰਗ ਦੇ ਕਿਸਾਨ ਨੇ ਜੀ ਉਹ ਨਿਰੰਤਰ ਖੁਦਕੁਸ਼ੀਆਂ ਜਿਹੜੀਆਂ ਉਹ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਜਾਪਦਾ ਹੈ ਕਿ ਜਿਹੜਾ ਕਰਜ਼ਾ ਉਹਨਾਂ ਦੇ ਸਿਰ ਚੜ੍ਹ ਗਿਆ ਇਹ ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਤੋਂ ਲੱਥਣਾ ਨਹੀਂ। ਤੇ ਜਿਵੇਂ ਸਰਕਾਰਾਂ ਪਿਛਲੇ ਸਮੇਂ ਤੋਂ ਕਰਦੀਆਂ ਰਹੀਆਂ ਨੇ, ਕਿਸਾਨ ਖੁਦਕੁਸ਼ੀ ਕਰਨ ਵਾਲੇ ਅਸੀਂ ਉਹਨਾਂ ਦੀ ਸਾਰ ਲਵਾਂਗੇ ਜਾਂ ਜਿਹੜਾ ਖੁਦਕੁਸ਼ੀ ਕਰ ਗਿਆ ਕਿਸਾਨ ਹੈ ਉਹਦੇ ਕਰਜ਼ੇ ਤੇ ਲੀਕ ਫੇਰ ਦਿਆਂਗੇ। ਕਿਤੇ ਨਾ ਕਿਤੇ ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਆ ਜੀ ਉਹ ਇਹ ਸੋਚਣ ਲੱਗ ਗਏ ਕਿ ਜੇ ਉਹ ਨਾ ਰਹੇ, ਉਹ ਖੁਦਕੁਸ਼ੀ ਕਰ ਗਏ, ਸ਼ਾਇਦ ਉਹਨਾਂ ਦਾ ਪਰਿਵਾਰ ਜਿਹੜਾ ਜੀ ਉਹ ਸਾਹ ਸੌਖਾ ਲੈਣ ਲੱਗ ਜਾਵੇ। ਇਹ ਉਹਨਾਂ ਦਾ ਬਹੁਤ ਵੱਡਾ ਜਿਹੜਾ ਜੀ ਉਹ ਵਹਿਮ ਹੈ। ਇਹੀ ਵਹਿਮ ਜਿਹੜਾ ਜੀ ਉਹ ਕੱਢਣ ਦੀ ਲੋੜ ਹੈ। ਜੇ ਆਪਾਂ ਪਿਛਲੇ ਸਮੇਂ ਦੇ ਦੌਰਾਨ ਬੜੀ ਵਾਰੀ ਇਹ ਗੱਲ ਸਾਂਝੀ ਕੀਤੀ ਹੈ ਕਿ ਜਿਹੜੇ ਦਿੱਤਾ ਜਾਂਦਾ 3 ਲੱਖ ਰੁਪਈਆ ਜੀ ਖੁਦਕੁਸ਼ੀ ਕਰ ਗਏ ਕਿਸਾਨ ਨੂੰ, ਉਹ ਕਿੰਨੇ % ਹੈ? ਹਾਰਡਲੀ 10% ਵੀ ਜਿਹੜਾ ਜੀ ਉਹ ਨਹੀਂ ਹੈ ਜਿਨ੍ਹਾਂ ਨੂੰ ਇਹ ਮਿਲਿਆ, ਕਿਉਂਕਿ ਉਦੋਂ ਬਾਅਦ ਜਿਹੜੀਆਂ ਢੁੱਚਰਾਂ ਨੇ ਉਹ ਡਾਹੀਆਂ ਜਾਂਦੀਆਂ ਨੇ ਅਫਸਰ ਸ਼ਾਹੀ ਦੇ ਵੱਲੋਂ। ਕਦੀ ਇਹਦਾ ਜਿਹੜਾ ਜੀ ਤੁਸੀਂ ਪਰਚਾ ਕਿਉਂ ਨਹੀਂ ਦਰਜ ਕਰਾਇਆ, ਇਹਦੀ ਮੈਡੀਕਲ ਰਿਪੋਰਟ ਕਿੱਥੇ ਆ, ਇਹਦੀ ਪੋਸਟਮਾਰਟਮ ਦੀ ਰਿਪੋਰਟ ਜਿਹੜੀ ਹੈ ਜੀ ਉਹ ਕਿੱਥੇ ਆ। ਇੰਨਾ ਕੁਝ ਜਿਹੜਾ ਜੀ ਉਹ ਖੜਾ ਕਰ ਦਿੱਤਾ ਜਾਂਦਾ ਕਿ ਖੁਦਕੁਸ਼ੀ ਕਰ ਗਏ ਕਿਸਾਨ ਦਾ ਪਰਿਵਾਰ ਜਿਹੜਾ ਜੀ ਉਹ ਹਾਰ ਹੰਭ ਕੇ ਘਰੇ ਬਹਿ ਜਾਂਦਾ ਜੀ। ਹਾਂ ਬਿਲਕੁਲ। ਤੇ ਜਿਹੜੇ ਇਹ ਖੁਦਕੁਸ਼ੀ ਕਰਦੇ ਇਹਨਾਂ ਨੂੰ ਪਤਾ ਵੀ ਹੁੰਦਾ ਆ ਵੀ ਪਿੱਛੋਂ ਕਿਸੇ ਨੂੰ ਕੁਛ ਮਿਲਦਾ ਨਹੀਂ ਗਾ, ਪਰ ਇਹ ਕਰਨਾ ਨਹੀਂ ਚਾਹੀਦਾ ਇਸ ਤਰ੍ਹਾਂ। ਤੇ ਅੱਗੇ ਆਪਾਂ ਪਾਣੀ ਦੀ ਜੇ ਗੱਲ ਕਰੀਏ, ਕਦੀ ਡੋਬਾ ਤੇ ਕਦੀ ਸੋਕਾ ਜੀ, ਕੁਦਰਤ ਦੇ ਮੋਹਰੇ ਕੋਈ ਵਸ ਨਹੀਂ ਗਾ। ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਵਧਿਆ। ਬਿਲਕੁਲ ਜੀ, ਇਹ 2 ਜਿਹੜੇ ਰੰਗ ਨੇ ਉਹ ਕੁਦਰਤ ਦੇ ਇਸ ਵੇਲੇ ਵੇਖਣ ਨੂੰ ਮਿਲ ਰਹੇ ਨੇ। ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਸੀ ਉਹਦੀਆਂ ਕਿਆਸ ਅਰਾਈਆਂ ਤਾਂ ਇਹ ਦਿੱਤੀਆਂ ਗਈਆਂ ਸੀਗੀਆਂ, ਪਰ ਮੌਸਮ ਵਿਭਾਗ ਕੰਪਲੀਟ ਫੇਲ ਹੋ ਕੇ ਰਹਿ ਗਿਆ ਜੀ ਐਤਕੀ। ਉਹਦੀ ਕੋਈ ਜਿਹੜੀ ਪੇਸ਼ੀਨਗੋਈ ਸੀਗੀ ਜੀ ਉਹ ਸੱਚੀ ਸਾਬਤ ਨਹੀਂ ਹੋਈ। ਸਭ ਕੁਝ ਝੂਠਾ ਜਿਹੜਾ ਜੀ ਉਹ ਲੱਗਿਆ। ਇਹ ਕਿਹਾ ਗਿਆ ਸੀਗਾ ਜੀ ਕਿ ਜੁਲਾਈ ਦੀ ਉਡੀਕ ਹੀ ਨਹੀਂ ਕਰਨੀ ਪੈਣੀ, ਜੁਲਾਈ ਤੋਂ ਪਹਿਲਾਂ ਹੀ ਮੌਨਸੂਨ ਜਿਹੜੀ ਆ ਉਹ ਪੰਜਾਬ 'ਚ ਆ ਜਾਣੀ ਆ। ਮੌਨਸੂਨ ਨਹੀਂ ਦਿਸੀ ਜੀ, ਮੌਨਸੂਨ ਫਸ ਕੇ ਰਹਿ ਗਈ ਉੱਧਰ ਰਾਜਸਥਾਨ ਵਾਲੀ ਸਾਈਡ ਦੇ ਉੱਤੇ, ਮੱਧ ਪ੍ਰਦੇਸ਼ ਵਾਲੀ ਸਾਈਡ ਦੇ ਉੱਤੇ। ਰਾਜਸਥਾਨ ਦੇ ਵਿੱਚ ਹੜ੍ਹਾਂ ਵਾਲੀ ਸਥਿਤੀ ਆ, ਪੰਜਾਬ ਦੇ ਵਿੱਚ ਸੋਕੇ ਵਾਲੀ ਜਿਹੜੀ ਹੈ ਜੀ ਉਹ ਸਥਿਤੀ ਆ। ਕੱਲ ਥੋੜਾ ਜਿਹਾ ਜਿਹੜਾ ਜੀ ਉਹ ਮੀਂਹ ਜ਼ਰੂਰ ਪਿਆ, ਪਰ ਇਹਨੂੰ ਮੌਨਸੂਨ ਜਿਹੜਾ ਜੀ ਮੀਂਹ ਨਹੀਂ ਕਿਹਾ ਜਾ ਸਕਦਾ, ਜਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਮੌਨਸੂਨ ਦੀ ਵਾਪਸੀ ਆ। ਇੱਥੋਂ ਮੁਤਾਬਕ ਸਾਡੇ 10 ਤਰੀਕ ਹੋ ਗਈ ਆ, 15 ਤੋਂ ਉਹ ਵੀ ਕਿਹਾ ਜਾਂਦਾ ਹੈ ਕਿ ਮੌਨਸੂਨ ਜਿਹੜੀ ਹੈ ਜੀ ਉਹ ਵਾਪਸ ਚਲੇ ਜਾਂਦੀ ਹੈ। ਮੀਂਹ ਦੇ ਬਾਰੇ ਤਾਂ ਅਗਲੇ ਕੁਝ 2-4 ਦਿਨ ਜਿਹੜੀ ਹੈ ਜੀ ਉਹ ਹੋ ਸਕਦਾ ਹੈ ਕਿ ਜਾਂਦੀ ਜਾਂਦੀ ਮੌਨਸੂਨ ਕੁਝ ਰੰਗ ਵਿਖਾਵੇ, ਨਹੀਂ ਤਾਂ ਸੋਕੇ ਵਰਗੇ ਹਾਲਾਤ ਨੇ। ਦੂਜਾ ਪੱਖ ਇਹਦਾ ਇਹ ਆ ਕਿ ਜਿਹੜੇ ਡੈਮ ਨੇ ਜੀ ਉਹ ਨੱਕੋ ਨੱਕ ਭਰ ਰਹੇ ਨੇ। ਪਿਛਲੇ 72 ਘੰਟਿਆਂ ਦੇ ਵਿੱਚ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਜਿਹੜਾ ਪੱਧਰ ਆ ਜੀ ਉਹ 4.84 ਜਿਹੜਾ ਜੀ ਉਹ ਫੁੱਟ ਵਧਿਆ। ਪੌਂਗ ਡੈਮ ਦੇ ਵਿੱਚ 5.95 ਫੁੱਟ ਜਿਹੜਾ ਜੀ ਇਹ ਪਾਣੀ ਵਧਿਆ। ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ, ਜਿਹਦੇ ਕਰਕੇ ਪੌਂਗ ਡੈਮ ਤੋਂ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਹਦੀ ਸਮਰੱਥਾ ਵਧਾਈ ਗਈ ਆ। 1680 ਫੁੱਟ ਤੱਕ ਪਾਣੀ ਜਮ੍ਹਾਂ ਕਰਨ ਦੀ ਸਮਰੱਥਾ ਹੈਗੀ ਹੈ ਜੀ। ਔਰ ਇਸ ਵੇਲੇ ਜਿਹੜਾ ਕੱਲ ਦਰਜ ਕੀਤਾ ਗਿਆ ਜੀ ਇਹ 1650.90 ਫੁੱਟ ਜਿਹੜਾ ਜੀ ਉਹ ਦਰਜ ਹੋ ਗਿਆ, ਜਦੋਂ ਕਿ ਪਿਛਲੀ ਵਾਰੀ ਇਸੇ ਸਾਲ 1612 ਫੁੱਟ ਜਿਹੜਾ ਉਹ ਸੀਗਾ। ਸੋ ਪਿਛਲੇ ਸਾਲ ਦੇ ਮੁਕਾਬਲੇ ਜਿਹੜਾ 70,280 ਕਿਊਸਕ ਦੇ ਮੁਕਾਬਲੇ 50,724 ਕਿਊਸਕ ਇੱਥੋਂ ਜਿਹੜਾ ਜੀ ਪਾਣੀ ਛੱਡਿਆ ਜਿਹੜਾ ਉਹ ਜਾ ਚੁੱਕਾ ਹੈ। ਇਹਦੇ ਨਾਲ ਹੋਇਆ ਕੀ ਹੈ ਜੀ ਕਿ ਜਿਹੜੇ ਮੰਡ ਵਾਲੇ ਖੇਤਰ ਆ ਉਹਨਾਂ ਦੇ ਵਿੱਚ ਜਿਹੜੀ ਹੈ ਜੀ ਹੜ੍ਹਾਂ ਵਾਲੀ ਸਥਿਤੀ ਬਣ ਗਈ ਆ। ਦਾਰਾਪੁਰ, ਵੈਰੋਵਾਲ, ਕੀੜੀ ਸ਼ਾਹੀ, ਰਾਮਪੁਰ,
ਭਲੋਜਲਾ, ਗਗੜੇਵਾਲ, ਧੰਦਾ, ਜੌਲ, ਮੁੰਡਾ ਪਿੰਡ, ਇਹ ਜਿਹੜੇ ਕਿਸਾਨ ਨੇ ਇੱਥੋਂ ਦੇ, ਉਹਨਾਂ ਦੀ ਹਜ਼ਾਰਾਂ ਏਕੜ ਜਿਹੜੀ ਫਸਲ ਆ ਉਹ ਡੁੱਬ ਗਈ ਆ, ਕਿਉਂਕਿ ਦਰਿਆ ਦੇ ਵਿੱਚ ਤਕਰੀਬਨ ਜਿਹੜੀ ਆ ਜੀ ਇਹ ਖੇਤੀ ਕਰਦੇ ਆ, ਜਿਹੜਾ ਧੁੱਸੀ ਬੰਨ੍ਹ ਦੇ ਨਾਲ ਲੱਗਵਾ ਏਰੀਆ, ਉੱਥੇ 3-3 ਫੁੱਟ ਤੱਕ ਜਿਹੜਾ ਜੀ ਉਹ ਪਾਣੀ ਆ ਗਿਆ। ਬੰਬੀਆਂ ਵਾਲੇ ਕੋਠੇ ਜਿਹੜੇ ਆ ਜੀ ਉਹ ਡੁੱਬ ਗਏ ਆ। ਤੁਸੀਂ ਨੇਚਰ ਦੇਖੋ, ਇੱਕ ਪਾਸੇ ਸੋਕਾ ਜੀ, ਦੂਜੇ ਪਾਸੇ ਹੜ੍ਹਾਂ ਵਾਲੀ ਸਥਿਤੀ ਜਿਹੜੀ ਆ ਉਹ ਪੰਜਾਬ ਦੇ ਇਹਨਾਂ ਏਰੀਆਜ਼ ਦੇ ਵਿੱਚ ਬਣ ਗਈ ਹੈ। ਬਿਲਕੁਲ ਜੀ, ਵੈਸੇ ਇਹਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਆ ਪਾਣੀ ਨੂੰ ਸਾਂਭਣ ਦੇ। ਤੇ ਅੱਗੇ ਆਪਾਂ ਅਕਾਲੀ ਤੇ ਕਾਂਗਰਸੀਆਂ ਦੀ ਜੇ ਗੱਲ ਕਰੀਏ ਤਾਂ ਇੱਕ ਦੂਜੇ ਦੇ ਉੱਤੇ ਹਮਲੇ, ਸ਼ਬਦੀ ਹਮਲੇ ਜਿਹੜੇ ਆ ਜੀ ਪਿਛਲੇ ਕਈ ਦਿਨਾਂ ਤੋਂ ਜਿਹੜੇ ਆ ਜੀ ਉਹ ਜਾਰੀ ਆ। ਜਿਹੜੀਆਂ ਰੱਖੜ ਪੁੰਨਿਆਂ ਦੇ ਉੱਤੇ ਕਾਨਫਰੰਸਾਂ ਹੋਈਆਂ ਸੀ, ਉਹਦੇ ਵਿੱਚ ਵੀ ਕਾਂਗਰਸੀਆਂ ਨੇ ਅਕਾਲੀ ਦਲ ਤੇ ਨਿਸ਼ਾਨੇ ਵਿੰਨੇ ਸੀ ਤੇ ਅਕਾਲੀ ਦਲ ਵਾਲਿਆਂ ਨੇ ਕਾਂਗਰਸ ਤੇ। ਹੁਣ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਜੀ, ਉਹ ਮੋਹਾਲੀ ਦੇ ਵਿੱਚ ਕੱਲ ਕੁਆਰਕ ਸਿਟੀ ਦੇ ਵਿੱਚ ਉਦਘਾਟਨ ਲਈ ਆਏ ਸਨ। ਉਹਨਾਂ ਨੇ ਪੰਜਾਬ ਦੀ ਜਿਹੜੀ ਮਾੜੀ ਸਥਿਤੀ ਆ ਸਾਰੀ ਦੀ ਸਾਰੀ, ਇਹਦੇ ਵਾਸਤੇ ਇਹ ਗੱਲ ਕਹੀ ਕਿ ਪਿਛਲੀ ਸਰਕਾਰ ਜਿਹੜੀ ਆ ਜੀ ਉਹ ਦੋਸ਼ੀ ਆ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਜੀ ਉਹ ਨਿਸ਼ਾਨੇ ਤੇ ਰੱਖਿਆ, ਉਹਨਾਂ ਦੀ ਸਰਕਾਰ ਨੂੰ ਨਿਸ਼ਾਨੇ ਤੇ ਰੱਖਿਆ। ਇਹ ਕਿਹਾ ਕਿ ਪੰਜਾਬ ਨੂੰ ਤਬਾਹੀ ਦੇ ਕੰਢੇ ਦੇ ਉੱਤੇ ਜਿਹੜਾ ਜੀ ਉਹ ਲੈਣ ਦਾ ਪਿਛਲੀ ਸਰਕਾਰ ਨੇ। ਉਹਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਜਿਹੜੀ ਆ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਮੁੜ ਕੇ ਪੈਰਾਂ ਸਿਰ ਜਿਹੜਾ ਉਹ ਕੀਤਾ ਜਾ ਸਕੇ। ਕਦੋਂ ਕੀਤਾ ਜਾ ਸਕੂਗਾ? ਉਹਨਾਂ ਕਿਹਾ ਕਿ ਹਾਲਾਤ ਏਡੇ ਮਾੜੇ ਜਿਹੜੇ ਆ ਜੀ ਉਹ ਬਣਾ ਦਿੱਤੇ ਗਏ ਆ ਕਿ ਕਿਸੇ ਪਾਸੇ ਤੋਂ ਕੋਈ ਰਾਹ ਜਿਹੜਾ ਉਹ ਲੱਭ ਨਹੀਂ ਰਿਹਾ। ਦੂਜੇ ਪਾਸੇ ਜਿਹੜੇ ਅਕਾਲੀ ਦਲ ਵਾਲੇ ਆ ਜੀ, ਉਹ ਮੁੱਦੇ ਦੀ ਭਾਲ ਦੇ ਵਿੱਚ ਨੇ, ਮੁੱਦੇ ਦੀ ਤਲਾਸ਼ ਕਰਦੇ ਆ। ਉਹਨਾਂ ਨੂੰ ਇਉਂ ਲੱਗਦਾ ਕਿਉਂਕਿ ਧਰਮ ਪ੍ਰਚਾਰ ਵੀ ਕਰਕੇ ਦੇਖ ਲਿਆ, ਪੱਗ ਵਾਲਾ ਮਸਲਾ ਵੀ ਜਿਹੜਾ ਸੀਗਾ ਉਹ ਉਠਾ ਕੇ ਦੇਖ ਲਿਆ, ਹੋਰ ਬਹੁਤ ਕੁਝ ਕਰ ਲਿਆ, ਲੋਕ ਜੁੜਦੇ ਘੱਟ ਨਜ਼ਰ ਆਉਂਦੇ ਨੇ ਤੇ ਉਹਨਾਂ ਨੂੰ ਹੁਣ ਇਉਂ ਲੱਗਦਾ ਹੈ ਕਿ ਜੇ ਇਹ ਪ੍ਰਭਾਵ ਦਿੱਤਾ ਜਾਵੇ ਕਿ ਅਕਾਲੀ ਦਲ ਵਾਲੇ ਆਪਣੇ ਵਰਕਰਾਂ ਦੇ ਨਾਲ ਖੜੇ ਨੇ ਤੇ ਫਿਰ ਹੋ ਸਕਦਾ ਜੀ ਉਹਦੇ ਨਾਲ ਉੱਠ ਕੇ ਤੁਰ ਪੈਣ। ਇਸੇ ਕਰਕੇ ਜਿਹੜੀ ਮੀਟਿੰਗ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਚੰਡੀਗੜ੍ਹ ਦੇ ਵਿੱਚ ਲਾਈ ਅਕਾਲੀ ਦਲ ਵਾਲਿਆਂ ਨੇ, ਜਿਹਦੇ ਵਿੱਚ ਬਿਕਰਮ ਸਿੰਘ ਮਜੀਠੀਆ, ਸੁੱਚਾ ਸਿੰਘ ਲੰਗਾਹ, ਦਲਜੀਤ ਸਿੰਘ ਚੀਮਾ, ਇਹ ਸਾਰੇ ਜਿਹੜੇ ਆਏ ਔਰ ਉਹਨਾਂ ਨੇ ਇਹ ਗੱਲ ਕਹੀ ਕਿ ਅਕਾਲੀ ਦਲ ਦੇ ਵਰਕਰਾਂ ਨੂੰ ਮੌਜੂਦਾ ਕਾਂਗਰਸ ਦੀ ਸਰਕਾਰ ਜਿਹੜੀ ਹੈ ਜੀ ਉਹ ਨਿਸ਼ਾਨਾ ਬਣਾ ਰਹੀ ਆ। ਜਦੋਂ ਕਿ ਕਾਂਗਰਸੀ ਜਿਹੜੇ ਆ ਜੀ ਉਹ ਇਹ ਕਹੀ ਜਾਂਦੇ ਆ ਕਿ ਸਾਡੀ ਸੁਣਵਾਈ ਕਿਤੇ ਨਹੀਂ ਗਈ, ਸੁਣਵਾਈ ਸਿਰਫ ਅਕਾਲੀਆਂ ਦੀ ਹੋ ਰਹੀ ਆ। ਇਹ ਜਿਹੜੇ ਅਕਾਲੀ ਦਲ ਵਾਲੇ ਆ ਉਹ ਇਹ ਕਹਿੰਦੇ ਆ ਕਿ ਜਾਣਬੁੱਝ ਕੇ ਵਰਕਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇੱਥੇ ਜ਼ੀਰਕਪੁਰ ਦੇ ਰਹਿਣ ਵਾਲਾ ਜਿਹੜਾ ਡੇਰਾਬੱਸੀ ਤੋਂ ਚੋਣ ਲੜਦਾ ਅਕਾਲੀ ਦਲ ਦੀ ਨਰਿੰਦਰ ਸ਼ਰਮਾ, ਜਿੰਨੇ ਪਰਚੇ ਉਹਨੇ ਪਿਛਲੇ ਸਾਲਾਂ ਦੇ ਦੌਰਾਨ ਲੋਕਾਂ ਦੇ ਉੱਤੇ ਦਰਜ ਕਰਾਏ ਆ, ਜੇ ਉਹਦੀ ਗਿਣਤੀ ਹੋਣ ਲੱਗ ਜੇ ਤੇ ਕਈ ਦਿਨ ਗਿਣਤੀ ਕਰਦਿਆਂ ਲੱਗ ਜਾਣ, ਉਹ ਵੀ ਥਾਣੇ ਦੇ ਮੂਹਰੇ ਜਿਹੜਾ ਜੀ ਉਹ ਧਰਨਾ ਲਾਈ ਜਾਂਦਾ ਕਿ ਅਕਾਲੀਆਂ ਦੇ ਉੱਤੇ ਪਰਚੇ ਜਿਹੜੇ ਆ ਉਹ ਦਰਜ ਹੋ ਰਹੇ ਆ। ਭਾਵ ਕਿ ਇਹ ਇੱਕ ਕੈਲਕੂਲੇਟਡ ਗੇਮ ਦੇ ਤਹਿਤ ਜਿਹੜੀ ਆ ਜੀ ਉਹ ਖੇਡੀ ਜਾ ਰਹੀ ਹੈ ਕਿ ਇਸ ਗੱਲ ਦਾ ਰੌਲਾ ਪਾਇਆ ਜਾਵੇ। ਇੱਕ ਤਾਂ ਵਰਕਰਾਂ ਦੇ ਵਿੱਚ ਜਿਹੜਾ ਜੀ ਉਹ ਵਾਪਸ ਆਉਣ ਦਾ ਉਤਸ਼ਾਹ ਵਧੂਗਾ, ਦੂਜਾ ਜਿਹੜਾ ਜੀ ਉਹ ਦੱਸਣ ਦੀ ਇਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੀ ਵਿਰੋਧੀ ਧਿਰ ਹੈ ਉਹ ਉਹੀ ਆ ਤੇ ਉਹਨਾਂ ਦੇ ਉੱਤੇ ਜ਼ਬਰ ਜ਼ੁਲਮ ਜਿਹੜਾ ਜੀ ਉਹ ਹੋ ਰਿਹਾ। ਔਰ ਜ਼ਬਰ ਜ਼ੁਲਮ ਕਿਵੇਂ ਹੋ ਰਿਹਾ? ਕਿਉਂਕਿ ਸਾਰੀਆਂ ਰਿਪੋਰਟਾਂ ਤਕਰੀਬਨ ਡੇਲੀ ਬੇਸਿਸ ਦੇ ਉੱਤੇ ਕੋਈ ਨਾ ਕੋਈ ਜਿਹੜੀ ਆ ਜੀ ਉਹ ਆਉਂਦੀ, ਜਿਹਦੇ ਵਿੱਚ ਕਾਂਗਰਸੀ ਈਵਨ ਜਿੱਤੇ ਹੋਏ ਮੰਤਰੀ ਤੱਕ ਜਿਹੜੇ ਆ ਜੀ ਔਖੇ ਆ ਕਿ ਸਾਡੀ ਸੁਣਵਾਈ ਕਿਤੇ ਨਹੀਂ, ਸੁਣਵਾਈ ਤਾਂ ਸਿਰਫ ਅਕਾਲੀਆਂ ਦੀ ਹੋ ਰਹੀ ਹੈ ਜੀ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ। ਤੇ ਇੱਕ ਹੋਰ ਨਵਾਂ ਸਰਵੇ ਆਇਆ ਜੀ ਕਿ ਹਰ ਇੱਕ ਖੇਤ ਮਜ਼ਦੂਰ ਦੇ ਸਿਰ 70,000 ਦਾ ਕਰਜ਼ਾ। ਬਿਲਕੁਲ ਜੀ, ਇਸ ਜਿਹੜਾ ਜੀ ਮਾਨਸਾ, ਸੰਗਰੂਰ, ਪਟਿਆਲਾ ਜ਼ਿਲ੍ਹਿਆਂ ਦੀਆਂ ਤਕਰੀਬਨ ਗ੍ਰਾਮ ਸਭਾਵਾਂ ਜਿਹੜੀਆਂ ਨੇ, ਇਹਨਾਂ ਨੂੰ ਹਾਸਲ ਹੋਈਆਂ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਦੀਆਂ ਅਰਜ਼ੀਆਂ ਤੋਂ ਜਿਹੜੇ ਅੰਕੜੇ ਆ ਇਹ ਸਾਹਮਣੇ ਆਏ ਆ ਕਿ ਪੰਜਾਬ ਦੇ ਖੇਤ ਮਜ਼ਦੂਰਾਂ ਦੇ ਸਿਰ ਤਕਰੀਬਨ 70,000 ਰੁਪਈਆ ਪ੍ਰਤੀ ਪਰਿਵਾਰ ਜਿਹੜਾ ਜੀ ਉਹ ਕਰਜ਼ਾ ਹੈ। ਮਜ਼ਦੂਰਾਂ ਦੀ ਸਥਿਤੀ ਜਿਹੜੀ ਕਿਸਾਨਾਂ ਤੋਂ ਬਦਤਰ ਹੈ। ਪੰਜਾਬੀ ਯੂਨੀਵਰਸਿਟੀ ਦੇ ਵੱਲੋਂ 10 ਤੋਂ ਲੈ ਕੇ ਦਸੰਬਰ 16 ਤੱਕ ਖੁਦਕੁਸ਼ੀਆਂ ਦੇ ਸਰਵੇਖਣ ਦੇ ਵਿੱਚ ਕਰਜ਼ੇ ਕਰਕੇ ਖੁਦਕੁਸ਼ੀ ਕਰਨ ਵਾਲੇ ਮਜ਼ਦੂਰਾਂ ਦੀ ਗਿਣਤੀ ਜ਼ਿਆਦਾ ਹੈ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ, ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੀਗਾ ਕਿ ਮਜ਼ਦੂਰਾਂ ਦਾ ਕਰਜ਼ਾ ਮੁਆਫੀ ਦਾ ਮਾਮਲਾ, ਮਜ਼ਦੂਰਾਂ ਦੀ ਗਿਣਤੀ ਤੇ ਕਰਜ਼ੇ ਦੇ ਸਹੀ ਅੰਕੜੇ ਨਾ ਹੋਣ ਕਰਕੇ ਮੁਆਫ ਨਹੀਂ ਕੀਤਾ ਜਾ ਰਿਹਾ। ਇਹਦੇ ਲਈ ਉਹਨਾਂ ਵਿਧਾਨ ਸਭਾ ਦੀ ਕਮੇਟੀ ਬਣਾਉਣ ਦਾ ਜਿਹੜਾ ਜੀ ਉਹ ਐਲਾਨ ਕੀਤਾ ਸੀਗਾ। ਸੂਬੇ ਦੀਆਂ 1 ਦਰਜਨ ਗ੍ਰਾਮ ਸਭਾਵਾਂ ਨੇ ਪਹਿਲ ਕਦਮੀ ਕਰਦਿਆਂ ਮਜ਼ਦੂਰਾਂ ਦੇ ਕਰਜ਼ੇ ਦਾ ਜਿਹੜਾ ਅੰਕੜਾ ਸਰਕਾਰ ਦੇ ਸਾਹਮਣੇ ਰੱਖ ਕੇ ਨਵਾਂ ਰਾਹ ਜਿਹੜਾ ਜੀ ਉਹ ਦਿਖਾਇਆ। ਸਭ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਤਾਮਕੋਟ ਦੀ ਗ੍ਰਾਮ ਸਭਾ ਤੇ ਉਹਦੇ ਤੋਂ ਬਾਅਦ ਸੰਗਰੂਰ ਤੇ ਪਟਿਆਲਾ ਦੇ ਨਾਲ ਸੰਬੰਧਿਤ 11 ਗ੍ਰਾਮ ਸਭਾਵਾਂ ਨੇ ਮਜ਼ਦੂਰਾਂ ਦੇ ਕਰਜ਼ੇ ਦੀਆਂ ਅਰਜ਼ੀਆਂ ਹੱਕ ਕਮੇਟੀ ਨੂੰ ਦਿੱਤੀਆਂ ਨੇ। ਸੰਗਰੂਰ ਜ਼ਿਲ੍ਹੇ ਦੇ ਘਾਸੀਵਾਲਾ, ਢਾਲੀਵਾਲ, ਵਾਸ ਜਖੇਪਲ, ਸ਼ਾਹਪੁਰ ਕਲਾਂ, ਲਖਵੀਰ ਵਾਲਾ, ਪਟਿਆਲਾ ਜ਼ਿਲ੍ਹੇ ਦੇ ਧਨੇਠਾ,
ਥੂਹੀ, ਥੂਹਾ ਪੱਤੀ, ਅਗੇਤੀ, ਧਾਰੋਕੀ, ਲਬਾਣਾ, ਟੇਕੂ, ਇਹ ਸਾਰੇ ਜਿਹੜੇ ਨੇ ਜੀ ਇਹਨਾਂ ਦੇ ਵੱਲੋਂ ਮਿਲੀਆਂ ਅਰਜ਼ੀਆਂ ਦੇ ਅਨੁਸਾਰ ਪਰਿਵਾਰਾਂ ਦੇ ਸਿਰ 10,000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਕਰਜ਼ਾ ਹੈ। ਇਹ ਕਰਜ਼ਾ ਜੇ ਔਸਤ ਸਾਰੇ ਦੀ ਬਣਾਈ ਜਾਵੇ ਤਾਂ 70,000 ਰੁਪਏ ਪਰ ਪਰਿਵਾਰ ਬਣਦਾ ਹੈ। ਗ੍ਰਾਮ ਸਭਾਵਾਂ ਦਾ ਇਹ ਸਰਵੇਖਣ 1100 ਮਜ਼ਦੂਰ ਪਰਿਵਾਰਾਂ ਦੇ ਵੱਲੋਂ ਦਿੱਤੀਆਂ ਗਈਆਂ ਅਰਜ਼ੀਆਂ ਦੇ ਉੱਤੇ ਆਧਾਰਿਤ ਹੈ। 925 ਜਿਹੜੀਆਂ ਅਰਜ਼ੀਆਂ ਨੇ 11 ਵਿਧਾਨ ਸਭਾਵਾਂ ਦੇ ਵੱਲੋਂ ਹੱਕ ਕਮੇਟੀ ਨੂੰ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ 7 ਜ਼ਿਲ੍ਹਿਆਂ ਦੇ ਵਿੱਚ 1 ਅਪ੍ਰੈਲ 10 ਤੋਂ ਦਸੰਬਰ 16 ਤੱਕ ਪੇਸ਼ ਕੀਤੇ ਗਏ ਖੁਦਕੁਸ਼ੀਆਂ ਦੇ ਜਿਹੜੇ ਅੰਕੜੇ ਨੇ ਉਹ ਮਜ਼ਦੂਰਾਂ ਦੇ ਕਰਜ਼ੇ ਹੇਠ ਦੱਬੇ ਹੋਣ ਦੀ ਪੁਸ਼ਟੀ ਕਰਦੇ ਨੇ। 1 ਅਪ੍ਰੈਲ 10 ਤੋਂ 31 ਮਾਰਚ 13 ਤੱਕ ਕੁੱਲ 737 ਖੁਦਕੁਸ਼ੀ ਪੀੜਤਾਂ ਦੇ ਵਿੱਚੋਂ 340 ਕਿਸਾਨ ਤੇ 397 ਖੇਤ ਮਜ਼ਦੂਰ ਨੇ। ਮਜ਼ਦੂਰਾਂ ਦੀ ਜਿਹੜੀ ਗਿਣਤੀ ਹੈ ਜੀ ਇਹ 53.87% ਹੈ। 1 ਅਪ੍ਰੈਲ 13 ਤੋਂ ਦਸੰਬਰ 16 ਤੱਕ ਸੁਸਾਈਡ ਕਰ ਗਏ 572 ਵਿਅਕਤੀਆਂ ਦੇ ਵਿੱਚੋਂ 230 ਕਿਸਾਨ ਤੇ 342 ਖੇਤ ਮਜ਼ਦੂਰ ਨੇ। ਤੁਸੀਂ ਅੰਦਾਜ਼ਾ ਲਾਓ ਕਿ ਇੰਨੇ ਗੰਭੀਰ ਹਾਲਾਤਾਂ ਦੇ ਵਿੱਚੋਂ ਖੇਤ ਮਜ਼ਦੂਰ ਵੀ ਜਿਹੜਾ ਜੀ ਉਹ ਲੰਘ ਰਿਹਾ, ਭਾਵ ਕਿ ਇਕੱਲਾ ਕਿਸਾਨ ਪੀੜਤ ਨਹੀਂ ਹੈ, ਕਿਸਾਨ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹ ਵੀ ਉਹਦੇ ਜਿੰਨੇ ਹੀ ਪੀੜਤ ਜਿਹੜਾ ਜੀ ਉਹ ਹੋ ਗਏ ਆ। ਇੱਕ ਗੱਲ ਜਿਹੜੀ ਹੈ ਜੀ ਸਰਕਾਰਾਂ ਦੇ ਸਮਝ ਦੇ ਵਿੱਚ ਨਹੀਂ ਪੈਂਦੀ ਕਿ ਇਹ ਜਿਹੜਾ ਸਰਕਲ ਚੱਲਦਾ ਸਾਰੇ ਦਾ ਸਾਰਾ ਅਰਥਚਾਰੇ ਦਾ, ਉਹਦੇ ਵਿੱਚ ਕਿਸਾਨ ਦਾ ਬਹੁਤ ਵੱਡਾ ਰੋਲ ਹੈ। ਜੇ ਕਿਸਾਨ ਸੌਖਾ ਤੇ ਉਹ ਚੱਕਰ ਜਿਹੜਾ ਜੀ ਅੱਗੋਂ ਚੱਲੂਗਾ। ਉਹਦੇ ਵਿੱਚ ਤੁਸੀਂ ਛੋਟੀ ਦੁਕਾਨ ਤੋਂ ਲੈ ਕੇ ਵੱਡੇ ਸਟੋਰ, ਆਟੋਮੋਬਾਈਲ ਕੰਪਨੀਆਂ, ਚਾਹੇ ਉਹ 2 ਵੀਲਰ ਹੋਣ ਤੇ ਚਾਹੇ ਉਹ 4 ਵੀਲਰ ਹੋਣ, ਸਾਰੇ ਦਾ ਸਾਰਾ ਜੀ ਇਹ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ। ਕਿਸਾਨ ਦੀ ਤਬਾਹੀ, ਮਜ਼ਦੂਰ ਦੀ ਤਬਾਹੀ, ਇਹਦਾ ਸਿੱਧਾ ਜਿਹੜਾ ਜੀ ਤੁਸੀਂ ਇਹ ਕਹਿ ਲਓ ਕਿ ਜਾ ਕੇ ਨਿਕਲਣਾ ਜੀ ਸਾਰੇ ਦੇ ਸਾਰੇ ਅਰਥਚਾਰੇ ਦੇ ਉੱਤੇ। ਜੀ ਬਿਲਕੁਲ। ਤੇ ਅੱਗੇ ਆਪਾਂ ਹਰਿਆਣੇ ਦੀ ਜੇ ਭਾਜਪਾ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਬੜੇ ਜਸ਼ਨਾਂ ਦੇ ਨਾਲ ਆਪਣਾ ਮਨਾਉਣਾ ਸੀਗਾ, ਪਰ ਉਹਨਾਂ ਦੀ ਤੋਏ ਇੰਨੀ ਹੋਈ ਕਿ ਉਹਨਾਂ ਨੂੰ ਕੈਂਸਲ ਕਰਨਾ ਪੈ ਗਿਆ। ਬਿਲਕੁਲ ਜੀ। ਐਕਚੁਅਲੀ ਜਿਹੜੀ ਬੇਟਾ ਬਚਾਓ ਮੁਹਿੰਮ ਸੀਗੀ ਉਹ ਛਾ ਗਈ ਜੀ ਸੋਸ਼ਲ ਮੀਡੀਆ ਦੇ ਉੱਤੇ। ਸੁਭਾਸ਼ ਬਰਾਲਾ ਦੇ ਸਪੂਤ ਜਿਹੜਾ ਵਿਕਾਸ ਬਰਾਲਾ ਸੀਗਾ ਜੀ, ਉਹਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ IAS ਅਧਿਕਾਰੀ ਨੇ ਵਰਿੰਦਰ ਕੁੰਡੂ, ਉਹਦੀ ਧੀ ਦੇ ਨਾਲ ਜੋ ਕੁਝ ਜਿਹੜਾ ਜੀ ਉਹ ਹੋਇਆ, ਇਹ ਤਾਂ ਹੁਣ ਜਿਵੇਂ ਪਰਚਾ ਦਰਜ ਹੋ ਗਿਆ, ਹੋ ਸਕਦਾ ਹੈ ਕਿ ਇਹਦੇ ਨਾਲ ਕੁਝ ਇਸ ਮਸਲੇ ਦੇ ਉੱਤੇ ਜਿਹੜੀ ਹੈ ਜੀ ਉਹ ਸ਼ਾਂਤੀ ਹੋ ਜੇ। ਪਰ 4 ਦਿਨਾਂ ਦੇ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਅਕਸ ਨੂੰ ਬਹੁਤ ਵੱਡੀ ਢਾਹ ਜਿਹੜੀ ਹੈ ਜੀ ਉਹ ਇਸ ਘਟਨਾਕ੍ਰਮ ਨੇ ਜਿਹੜੀ ਆ ਉਹ ਲਾਤੀ ਹੈ। ਚੰਡੀਗੜ੍ਹ ਦੀ ਪੁਲਿਸ ਜਿਹੜੀ ਕਿ ਦੇਸ਼ ਦੀ ਸਭ ਤੋਂ ਪੇਸ਼ੇਵਰ ਫੋਰਸ ਮੰਨੀ ਜਾਂਦੀ ਆ, ਉਹਦੇ ਕੰਮਕਾਜ ਦੇ ਢੰਗ ਨੂੰ ਵੀ ਬੇਪਰਦ ਜਿਹੜਾ ਜੀ ਇਸ ਘਟਨਾ ਨੇ ਕਰਕੇ ਜਿਹੜਾ ਉਹ ਰੱਖ ਦਿੱਤਾ। ਇਹ ਘਟਨਾ ਉਦੋਂ ਹੋਈ ਹੈ ਜੀ ਜਦੋਂ ਹਰਿਆਣੇ ਦੇ ਵਿੱਚ ਮਨੋਹਰ ਲਾਲ ਖੱਟਰ ਦੀ ਸਰਕਾਰ ਦੇ 1000 ਦਿਨ ਪੂਰੇ ਹੋਣ ਦੇ ਉੱਤੇ ਜਸ਼ਨ ਮਨਾਏ ਜਾ ਰਹੇ ਸੀਗੇ। ਮੀਡੀਆ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਇਹਦਾ ਪ੍ਰਚਾਰ ਜਿਹੜਾ ਜੀ ਉਹ ਹੋ ਰਿਹਾ ਸੀਗਾ ਤੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਅਮਿਤ ਸ਼ਾਹ ਹੁਰੀ, ਉਹ ਹਰਿਆਣੇ ਦੀ 3 ਦਿਨਾਂ ਦੀ ਫੇਰੀ ਦੇ ਉੱਤੇ ਜਿਹੜਾ ਜੀ ਉਹ ਆਏ ਹੋਏ ਸੀਗੇ। ਉਹਨਾਂ ਨੇ ਜਿਸ ਦਿਨ ਇਹ ਐਲਾਨ ਕੀਤਾ ਕਿ ਅਗਲੀਆਂ ਚੋਣਾਂ ਮਨੋਹਰ ਲਾਲ ਖੱਟਰ ਦੀ ਅਗਵਾਈ ਦੇ ਵਿੱਚ ਜਿਹੜੀਆਂ ਜੀ ਉਹ ਲੜੀਆਂ ਜਾਣਗੀਆਂ, ਉਦਨੇ ਇਹ ਜਿਹੜੀ ਆ ਜੀ ਉਹ ਘਟਨਾ ਹੋ ਗਈ। ਜਸ਼ਨ ਦੇ ਵਿੱਚ ਲੱਗੀ ਹੋਈ ਸੂਬੇ ਦੀ ਸਰਕਾਰ ਦੀ ਖੁਮਾਰੀ ਜਿਹੜੀ ਸੀਗੀ ਜੀ ਉਹ ਮਿੰਟਾਂ ਦੇ ਵਿੱਚ ਜਿਹੜੀ ਉਹ ਉਤਰ ਗਈ ਔਰ ਉਹਨੂੰ ਜਸ਼ਨ ਵਗੈਰਾ ਜਿਹੜੇ ਜੀ ਉਹ ਭੁੱਲ ਗਏ ਤੇ ਆਪਣੀ ਸ਼ਾਖ ਬਚਾਉਣ ਦੇ ਵਾਸਤੇ ਉਹਦੇ ਵੱਲੋਂ ਯਤਨ ਜਿਹੜੇ ਸੀਗੇ ਉਹ ਸ਼ੁਰੂ ਹੋ ਗਏ। ਪਰ ਹੋਇਆ ਇਹ ਜੀ ਕਿ ਸ਼ਾਖ ਜਿਹੜਾ ਸੀਗਾ ਜੀ ਉਹ ਬਚਾਉਣ ਦੇ ਵਾਸਤੇ ਉਹਨੇ ਜਿਹੜਾ ਸੁਭਾਸ਼ ਬਰਾਲਾ ਸੀ ਉਹਨੂੰ ਬਚਾਉਣ ਦੀ ਮੁਹਿੰਮ ਜਿਹੜੀ ਸੀ ਉਹ ਵਿੱਢਤੀ, ਜਿਹੜੀ ਕਿ ਉਹਦੇ ਬਿਲਕੁਲ ਉਲਟ ਪਈ। ਭਾਜਪਾ ਸਰਕਾਰ ਜਿਹੜੀ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਜਿਹੜੀ ਇੱਥੇ ਹਰਿਆਣੇ ਤੋਂ ਹੀ ਸ਼ੁਰੂ ਕੀਤੀ ਗਈ ਸੀ, ਉਹਨੂੰ ਬਹੁਤ ਪ੍ਰਚਾਰਦੀ ਸੀਗੀ ਔਰ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਜਲੂਸ ਜਿਹੜਾ ਜੀ ਉਹ ਕੱਢ ਕੇ ਰੱਖ ਦਿੱਤਾ ਇਸ ਮੁਹਿੰਮ ਦਾ। ਜਿਹੜਾ ਜੀ ਇੱਕ ਕਾਰਟੂਨ ਬਹੁਤ ਫੇਮਸ ਹੋਇਆ ਜਿਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਇਸ ਮੁਹਿੰਮ ਦੇ ਵਿੱਚ ਥੋੜੀ ਜਿਹੀ ਤਬਦੀਲੀ ਆ, ਇਸ ਵਾਰ ਬੇਟਾ ਬਚਾਓ ਮੁਹਿੰਮ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਆ। ਇੱਕ ਜਿਹੜਾ ਸੀਗਾ ਜੀ ਕਾਰਟੂਨ, ਉਹਦੇ ਵਿਚਲਾ ਇੱਕ ਲਾਈਨ ਬੜੀ ਜਿਹੜੀ ਹੈ ਜੀ ਉਹ ਲੋਕਾਂ ਨੇ ਅੱਗੇ ਤੋਂ ਅੱਗੇ ਸ਼ੇਅਰ ਕੀਤੀ ਕਿ ਅਸੀਂ ਪਹਿਲਾਂ ਹੀ ਕਿਹਾ ਸੀਗਾ ਬੇਟੀ ਬਚਾਓ ਭਾਜਪਾ ਨੇਤਾਵਾਂ ਤੋਂ। ਇਹ ਜਿਹੜੇ ਸੰਦੇਸ਼ ਸੀਗੇ ਜੀ ਉਹਨਾਂ ਨੇ ਇਹ ਜਸ਼ਨ ਜਿਹੜੇ ਸੀ 1000 ਦਿਨਾਂ ਵਾਲੇ ਉਹ ਰੋਲ ਕੇ ਰੱਖ ਦਿੱਤੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਜਿਹੜੇ ਇਸ ਗੱਲੋਂ ਔਖੇ ਸਨ ਕਿ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਅਛੋਪਲੇ ਜੇ ਇੱਕ ਅਨਨੋਨ ਜੇ ਬੰਦੇ ਨੂੰ ਲਿਆ ਕੇ ਮੁੱਖ ਮੰਤਰੀ ਜਿਹੜਾ ਜੀ ਉਹ ਬਣਾਤਾ। ਉਹ ਮੁੱਖ ਮੰਤਰੀ ਦੀ ਝਾਕ ਦੇ ਵਿੱਚ ਵੀ ਸਨ, ਉਹ ਦੱਬੀ ਜ਼ੁਬਾਨ ਦੇ ਵਿੱਚ ਥੋੜਾ
ਖੁਸ਼ ਜਿਹੜਾ ਜੀ ਉਹ ਨਜ਼ਰ ਆ ਰਹੇ ਨੇ। ਹੁਣ ਵੇਖਣਾ ਇਹ ਹੋਊਗਾ ਕਿ ਹਰਿਆਣੇ ਦੇ ਵਿੱਚ ਜਿਹੜੀ ਇਹ ਡੁੱਬੀ ਹੋਈ ਸ਼ਾਖ ਹੈ ਭਾਰਤੀ ਜਨਤਾ ਪਾਰਟੀ ਦੀ, ਜਿਹੜਾ ਕਿ ਉਹਦੇ ਅਕਸ ਨੂੰ ਮੁਲਕ ਪੱਧਰ ਦੇ ਉੱਤੇ ਵੀ ਜਿਹੜਾ ਜੀ ਧੱਬਾ ਕਿਤੇ ਨਾ ਕਿਤੇ ਲੱਗਿਆ, ਕਿ ਉਹਨੂੰ ਬਚਾਉਣ ਦੇ ਵਾਸਤੇ ਸਰਕਾਰ ਕੀ ਯਤਨ ਕਰਦੀ ਹੈ ਜੀ। ਤੇ ਅੱਗੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਸਿਰਸਾ ਡੇਰੇ ਦੇ ਨਾਲ ਬੜੀ ਨੇੜਤਾ ਬਣੀ ਹੋਈ ਇਹਨਾਂ ਦੀ। ਨੇੜਤਾ ਜਿਹੜੀ ਜੀ ਉਹ ਕਰਨ ਦੇ ਯਤਨ ਨਜ਼ਰ ਜਿਹੜਾ ਜੀ ਉਹ ਆ ਰਹੇ ਆ ਕਿ ਜਿਹੜਾ ਕਈ ਸਾਲਾਂ ਤੋਂ ਬਾਅਦ ਜਿਹੜੇ ਸਰਕਾਰੀ ਅਫਸਰ ਸੀਗੇ ਉਹ ਡੇਰਾ ਸਰਸਾ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਜੀ ਉਹ ਦਿਸੇ ਨੇ। ਡੇਰਾ ਸਰਸਾ ਦੇ ਵੱਲੋਂ ਉਹਦੇ ਮੁਖੀ ਦੇ ਜਨਮ ਦਿਨ ਨੂੰ ਸਮਰਪਿਤ ਜਿਹੜਾ ਪੌਦਾ ਲਾਓ ਮੁਹਿੰਮ ਸੀਗੀ, ਉਹਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਬੂਟੇ ਜਿਹੜੇ ਆ ਜੀ ਉਹ ਲਾਏ ਗਏ। ਔਰ ਬਠਿੰਡੇ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਡੇਰਾ ਸਿਰਸਾ ਦੇ ਬਠਿੰਡਾ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜਾ ਜੀ ਉਹ ਪਹੁੰਚੇ, ਉੱਥੇ ਉਹਨਾਂ ਨੇ ਬੂਟਾ ਜਿਹੜਾ ਸੀ ਉਹ ਲਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਜਿਹੜੀ ਉਹ ਕੀਤੀ। ਡੇਰੇ ਦੇ ਸੂਤਰਾਂ ਦੇ ਅਨੁਸਾਰ ਜੀ ਸਿਰਸਾ ਦੇ ਵੱਲੋਂ ਅੰਦਰ ਖਾਤੇ ਮੁਹਿੰਮ ਜਿਹੜੀ ਹੈ ਜੀ ਉਹ ਸ਼ੁਰੂ ਕੀਤੀ ਗਈ ਹੈ। ਡੇਰੇ ਸਿਰਸੇ ਦੇ ਵੱਲੋਂ ਡੇਰਾ ਮੁਖੀ ਦੀ ਪੰਜਾਬ ਦੇ ਵਿੱਚ ਤਾਂ ਕਿ ਸਤਸੰਗ ਜਿਹੜਾ ਜੀ ਉਹ ਕਰਾਇਆ ਜਾ ਸਕੇ। ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਹੋਣ ਤੋਂ ਪਿੱਛੋਂ ਡੇਰੇ ਦਾ ਜਿਹੜਾ ਮੁਖੀ ਆ ਗੁਰਮੀਤ ਰਾਮ ਰਹੀਮ ਇਹ ਪੰਜਾਬ ਨਹੀਂ ਆਇਆ। ਸੂਤਰ ਇਹ ਦੱਸਦੇ ਆ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਿਹੜੇ ਇੱਥੋਂ ਦੇ ਨੁਮਾਇੰਦੇ ਨੇ ਉਹਨਾਂ ਤੋਂ ਸਤਸੰਗ ਕਰਾਉਣ ਸੰਬੰਧੀ ਲਿਖਤੀ ਸਹਿਮਤੀ ਜਿਹੜੀ ਆ ਜੀ ਉਹ ਲਈ ਜਾ ਰਹੀ ਆ। ਡੇਰਾ ਸਲਾਵਤਪੁਰਾ ਜਿਹੜਾ ਜੀ ਉੱਥੇ ਵੀ ਇਹਦੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਆ। ਹਾਲਾਂਕਿ ਡੇਰੇ ਦੇ ਪ੍ਰਬੰਧਕ ਜਿਹੜੇ ਆ ਜੀ ਇਸ ਗੱਲ ਨੂੰ ਨਕਾਰਦੇ ਆ ਕਿ ਇੱਥੇ ਕੋਈ ਸਤਸੰਗ ਜਿਹੜਾ ਜੀ ਉਹ ਹੋਣ ਜਾ ਰਿਹਾ, ਪਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਅਫਸਰ ਆ ਉਹਨਾਂ ਨੂੰ ਬੁਲਾ ਕੇ ਸਥਿਤੀ ਦਾ ਜਾਇਜ਼ਾ ਜਿਹੜਾ ਜੀ ਉਹ ਲਿਆ ਜਾ ਰਿਹਾ। ਸਰਕਾਰ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਰਣਨੀਤੀ ਜਿਹੜੀ ਆ ਜੀ ਉਹ ਉਲੀਕਣ ਲੱਗੀ ਆ। ਮੌਜੂਦਾ ਸਰਕਾਰ ਜਿਹੜੀ ਆ ਜੀ ਡੇਰੇ ਦੇ ਆਗੂਆਂ ਨੂੰ ਹਰ ਜ਼ਿਲ੍ਹੇ ਦੇ ਵਿੱਚ ਜੰਗਲਾਤ ਵਿਭਾਗ ਤੋਂ ਬੂਟੇ ਮੁਹੱਈਆ ਕਰਵਾ ਰਹੀ ਆ। ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਿਰਸਾ ਡੇਰੇ ਦੇ ਨਾਲ ਤਾਲਮੇਲ ਜਿਹੜਾ ਜੀ ਉਹ ਵਧਾਇਆ। ਦੱਸ ਦਈਏ ਕਿ ਜਿਹੜੇ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਪੰਥਕ ਪਾਰਟੀ ਅਕਾਲੀ ਦਲ ਜਿਹੜੀ ਸੀਗੀ ਜੀ ਉਹ ਡੇਰੇ ਦੀ ਹਮਾਇਤ ਲੈਣ ਦੇ ਵਿੱਚ ਸਫਲ ਹੋ ਗਈ ਸੀਗੀ ਔਰ ਉਹਦੀ ਤੋਏ ਵੀ ਜਿਹੜੀ ਜੀ ਹੋਈ ਸੀ, ਪਰ ਇਹਦੇ ਨਾਲ ਇਹ ਸੀਗਾ ਕਿ ਕੁਝ ਸੀਟਾਂ ਦੇ ਉੱਤੇ ਉਹ ਆਪਣੀ ਸ਼ਾਖ ਬਚਾ ਗਈ ਸੀਗੀ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੀ ਦੱਸਦੇ ਸੀ ਕੁਝ ਖਬਰਾਂ। ਹੁਣ ਇਸੇ ਦੇ ਨਾਲ ਸਾਡੇ ਬੁਲਟਨ ਦੀ ਇੱਥੇ ਹੀ ਸਮਾਪਤੀ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।